व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ 4 ਰੋਜ਼ਾ ਭਾਰਤ ਦੇ ਦੌਰੇ ਤੇ ਹਨ ਔਰ ਅਹਿਮਦਾਬਾਦ ਵਿੱਚ ਮੋਦੀ ਤੇ ਐਂਥਨੀ ਦੋਹਾਂ ਨੇ ਆਸਟ੍ਰੇਲੀਆ ਤੇ ਭਾਰਤ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਮੈਚ ਨੂੰ ਕੁਝ ਸਮੇਂ ਲਈ ਦੇਖਿਆ। ਸੋ ਮੋਦੀ ਕਿਸ ਕਦਰ ਆਪਣੀ ਸਿਫਤ ਕਰਾਉਣ ਦਾ ਮਾਨਸਿਕ ਰੋਗੀ ਹੈ, ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਮੋਦੀ ਨੂੰ ਅਮਿਤ ਸ਼ਾਹ ਦੇ ਪੁੱਤਰ ਨੇ ਮੋਦੀ ਦੀ ਜਿਹੜੀ ਫੋਟੋ ਹੈ ਮੋਦੀ ਨੂੰ ਭੇਟ ਕੀਤੀ। ਸੋ ਯਾਦ ਰਹੇ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਦਾ ਨਾਮ ਵੀ ਨਰਿੰਦਰ ਮੋਦੀ ਰੱਖਿਆ ਗਿਆ ਹੈ। ਸੋ ਇਹੋ ਜਿਹਾ ਹੀ ਹਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਹੈ। ਡੈਮੋਕ੍ਰੇਸੀ ਦੇ ਭੇਖ ਵਿੱਚ ਇਹ ਦੋਵੇਂ ਡਿਕਟੇਟਰ ਆਪਣੇ ਮੁਲਕਾਂ ਦਾ ਬੇੜਾ ਗਰਕ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਚੀਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਦੇ ਉੱਤੇ YouTube ਤੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰਦੇ ਹਾਂ ਜੀ। ਜ਼ੁਬੇਰ ਯਾਕੂਬ ਸਾਹਿਬ ਅੱਜ ਕੱਲ ਪੂਰੀ એનર્ਜੀ ਦੇ ਨਾਲ ਪੂਰਾ ਆਲਵੇਜ਼ ਹੁੰਦਾ ਹੈ और उन्होंने लिखा है कि भाई टोरंटो से मेरा दोस्त सुलेमान आपको सलाम बोल रहा है। सुलेमान आपका बहुत बड़ा फ़ैन है और अपने आप को खालिस्तानी बोलता है। so nice. सुलेमान मैंने तेरा पैगाम पहुंचा दिया है। शुक्रिया जुबेर साहब और साडे वालों भी सुलेमान साहब नूं सलाम और ये कहना कि भाई तुहाडे वर्गे भरावां दे सहारे ही असीं तुरे हुए हैं और अल्टीमेटली खालिस्तान और पाकिस्तान दो गवांढी मुल्क इवें ही जिवें कैनेडा और अमरीका च असीं बैठे हैं इवें दे साडे रिश्ते होणगे। राजनप्रीत सिंह फतेह बुलांदे ने, मानी सिंह थैंक्स डॉक्टर साहब जी एंड सिस्टर जीत सिंह कहंदे ने मनु समृति वगैरह सारे ख़त्म होणगे ते सच्चाई ने ही एंड करना है, पापियों को दंड दियो रे। ये गुरबाणी दे तुक है कि भाई जयकार कियो धर्मिया का पापी को दंड दियो है। पर जीत सिंह जी इस दे लई जूझना पैंदा है, खलोना पैंदा है। ठीक है कि अल्टीमेटली जुल्म का नाश होएगा पर सानू कहना पेगा, लड़ना पेगा, अड़ना पेगा और यही साडी जित दा मंत्र है। महेंद्र सिंह लिखते ने साडे लोकां नू समझ नहीं आ रही कि 47 तो बाद किन्नियां सरकारां आईयां किन्नियां गईयां पर मनु समृद्धि दा ग्रंथ उवें दा उवें है क्योंकि इन्हां दा रोटी पानी उत्थे ही चलदा है। मनु समृद्धि इन्हां दे मना चो कदे भी नहीं। बिल्कुल ठीक है। 4000 साल तो तुसी देखोगे कि किसी ने और अनफॉर्चुनेटली पार्ट है भी जेड़े उस खिते दे सिख मुसलमान ईसाई भी ने उन्हां च भी किते ना किते परसेंटेज वाइज थोड़ा बहुत फर्क होएगा। मनु निकलिया नहीं है। जात पाती जिहड़ी ये कोड है इनू असी लोग भी नहीं छड़ सके और इस तो खैड़ा छडाण दी लोड़ है। एक हकीकत है और राजकुमार खालिस्तान जिंदाबाद कहंदे ने और तुहानू उन्होंने बीबी निर्मल जी बना दिता है। चलो चलो कोई ना सानू बाबा बनाता तो चंगा लगदा। बाबा बापू कोड में भी उन्होंने नाम नहीं देखा ना थल्ले पढ़िया प्यार नाल ही हुंदा। सो नाइस नो प्रॉब्लम। और राजदीप सिंह फिर खालिस्तान जिंदाबाद कहंदे ने और मैसेजेस तो बहुत ज्यादा ने। मैं तो झड़ी लगी है आज पूरी ਤੇ ਅਸੀਂ KW ਦੀ ਆਈਡੀ ਤੋਂ ਕਹਿੰਦੇ ਨੇ ਅਮੇਜ਼ਿੰਗ ਹਿਸਟਰੀ ਐਟ ਇਟਸ ਬੈਸਟ no one is better than explaining the truth but the great doctor। ਬਹੁਤ ਬਹੁਤ ਸ਼ੁਕਰੀਆ। ਅਸੀਂ ਵੀ ਤੁਹਾਡੇ ਵਾਂਗ ਜਿਹੜਾ ਹੈ ਉਹ ਤਾਲੀਮ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਲਿਬੇ ਇਲਮ ਹੋਣ ਦੇ ਨਾਤੇ, ਵਿਦਿਆਰਥੀ ਹੋਣ ਦੇ ਨਾਤੇ। ਲਖਵਿੰਦਰ ਔਲਖ ਉਹਨਾਂ ਨੇ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਫਤਿਹ ਬੁਲਾਈ ਹੈ। ਸੋਹਨ ਮਾਲ ਜਿਹੜੇ ਫੇਸਬੁੱਕ ਤੇ ਵੀ ਹੁੰਦੇ ਨੇ ਔਰ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਭੈਣ ਜੀ ਸੁਰਜੀਤ ਕੌਰ ਖਾਲਿਸਤਾਨ ਜ਼ਿੰਦਾਬਾਦ ਜੀ। ਅੰਗਰੇਜ਼ੀ ਦਾ ਲਫ਼ਜ਼ ਅਸੀਂ ਅੱਗੇ ਵੀ ਆਪਣੇ ਪ੍ਰੋਗਰਾਮ 'ਚ ਮੋਦੀ ਲਈ ਇਸਤੇਮਾਲ ਕੀਤਾ ਸੀ। ਅੱਜ ਅਸੀਂ ਦੋ ਨਾਰਸਿਸਿਸਟ ਜਿਹੜੇ ਇਸ ਵੇਲੇ ਦੋ ਡੈਮੋਕ੍ਰੇਸੀ ਦੇ ਨਾਂ ਥੱਲੇ ਆਪਣੇ ਮੁਲਕਾਂ ਦੀਆਂ ਜੜ੍ਹਾਂ ਕੱਟ ਰਹੇ ਨੇ ਲੇਕਿਨ ਇਨਸਾਨੀਅਤ ਨੂੰ ਤਕਲੀਫ ਦੇ ਰਹੇ ਨੇ। ਉਹਨਾਂ 'ਚ ਇੱਕ ਨਰਿੰਦਰਾ ਮੋਦੀ ਤੇ ਦੂਸਰਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੇਤਨਯਾਹੂ। ਹੁਣ ਨਾਰਸਿਸਿਸਟ ਲਈ ਕਿਉਂਕਿ ਸਾਡੇ ਕੁਝ ਵੀਰ ਖਾਸ ਤੌਰ ਤੇ ਕਹਿਣਗੇ ਜੀ ਤੁਸੀਂ ਕਈ ਵਾਰ ਅੰਗਰੇਜ਼ੀ ਦੇ ਲਫ਼ਜ਼ ਜ਼ਿਆਦਾ ਵਰਤਦੇ ਹੋ। ਇਹ ਵੀ ਮੈਂ ਵੈਸੇ ਦੱਸਦੇ ਹਾਂ ਔਰ ਅਸੀਂ ਜ਼ਿਕਰ ਵੀ ਕਰਾਂਗੇ ਕਿ ਗੱਲ ਜਿਹੜੀ ਅਹਿਮੀਅਤ ਵਾਲੀ ਜਾਂ ਇੰਪੋਰਟੈਂਟ ਹੁੰਦੀ ਹੈ ਮੈਸੇਜ ਜਾਣ ਦੀ ਹੁੰਦੀ ਹੈ ਕਿ ਸੁਨੇਹਾ ਪਹੁੰਚਣਾ ਚਾਹੀਦਾ। ਔਰ ਜੇ ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ 'ਚ 22-23 ਜ਼ਬਾਨਾਂ ਦੇ 100 ਤੋਂ ਦੇ ਕਰੀਬ ਡਾਇਲੈਕਟਸ
ਦੇ ਅਲਫਾਜ਼ ਨੇ। ਸੋ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਉਹ ਗਏ, ਬਾਣੀ ਤਾਂ ਤੁਰਕੀ ਬਾਣੀ ਹੈ ਬਿਲਕੁਲ, ਪਰ ਉਹਨਾਂ ਲਫ਼ਜ਼ਾਂ ਨੂੰ ਜਾਂ ਉਹਨਾਂ ਦਾ ਸਿੰਬੋਲਿਜ਼ਮ ਜਿਹੜੇ ਜੇ ਜੋਗੀਆਂ 'ਚ ਗਏ ਉਹਨਾਂ ਦੇ ਕੀਤਾ। ਸੋ ਗੱਲ ਹਾਂ, ਜੇ ਮੈਂ ਕੋਈ ਗਿਆਨੀ ਦਾ ਜਾਂ ਕਿ ਕਦੇ ਵਿਦਵਾਨੀ ਬੁੱਧੀਮਾਨੀ ਇਹ ਸਬਜੈਕਟ ਹੁੰਦੇ ਸੀ ਉਹਨਾਂ ਦਾ ਇਮਤਿਹਾਨ ਦੇ ਰਿਹਾ ਹੋਵਾਂ ਤੇ ਫਿਰ ਜ਼ਰੂਰ ਉਹਨਾਂ ਦੇ ਗਿਆਨੀ ਟੀਚਰ ਨੰਬਰ ਲਾਉਣ ਵੇਲੇ ਦੇਖੇਗਾ ਵੀ ਕੀ ਹੈਗਾ। ਅਸੀਂ ਜਿਸ ਪਲੇਟਫਾਰਮ ਤੋਂ ਆ, ਸਾਡੇ ਵਿਊਅਰਸ ਦੇ ਵਿੱਚ ਜ਼ਾਹਰ ਹੈ ਸਾਡੇ ਆਪਣੇ ਸਿੱਖ ਭੈਣ ਭਰਾ ਨੇ ਇੱਕ ਵੱਡਾ ਹਿੱਸਾ ਜਿਹੜਾ ਲਹਿੰਦੇ ਪੰਜਾਬ ਨਾਲ ਸੰਬੰਧਿਤ ਹੈ। ਉਹਨਾਂ ਦੀ ਪੰਜਾਬੀ ਦੇ ਵਿੱਚ ਅਲਫਾਜ਼, ਹੁਣ ਮੈਂ ਸ਼ਬਦ ਕਵਾਂ, ਮੈਂ ਸ਼ਬਦ ਵੀ ਲਫ਼ਜ਼ ਇਸਤੇਮਾਲ ਤੇ ਉਹਨਾਂ ਤੱਕ ਬਹੁਤੇ ਸਮਝ ਨਹੀਂ ਸਕਦੇ ਕਿਉਂਕਿ ਉਹ ਲਫ਼ਜ਼ ਔਰ ਲਫ਼ਜ਼ਾਂ ਦਾ ਪਲੂਰਲ ਅਲਫਾਜ਼। ਸੋ ਮੇਰਾ ਇਹ ਯਤਨ ਹੁੰਦਾ ਹੈ ਕਿ ਮੈਸੇਜ ਕਨਵੇ ਹੋਏ ਦੋਨੋਂ ਪਾਸਿਓਂ। ਔਰ ਮੈਂ ਸਮਝਦਾ ਵੀ ਇਹ ਵੀ ਗੱਲ ਸੱਚੀ ਹੈ ਕਿ ਸਾਡਾ ਇੱਕ ਤਬਕਾ ਤਾਂ ਸਕ੍ਰਿਪਟ ਦੇ ਉੱਤੇ ਹੀ ਲੜਦਾ ਹੈ ਜਾਂ ਲੜਦਾ ਰਿਹਾ ਕਿ ਜੀ ਗੁਰਮੁਖੀ ਦੇ ਵਿੱਚ ਹੀ ਲਿਖਿਆ ਜਾਏ, ਜਿਸ ਨੂੰ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੇ ਡਿਸਓਨ ਕੀਤਾ, ਜਾਂ ਅਰੈਬਿਕ ਜਿਹੜੀ ਪਰਸ਼ੀਅਨ ਸਕ੍ਰਿਪਟ 'ਚ ਲਿਖਿਆ ਜਾਂਦਾ ਜਿਹਨੂੰ ਅਸੀਂ ਉਰਦੂ 'ਚ ਕਹਿੰਦੇ। ਅਸੀਂ ਤਾਂ ਕੋਈ ਨਿਰਣਾ ਨਹੀਂ ਕਰ ਸਕੇ, ਪਰ ਇਸ ਵੇਲੇ ਜੇ ਕਮਿਊਨੀਕੇਸ਼ਨ ਦੋਨਾਂ ਪੰਜਾਬਾਂ ਦੀ ਸਭ ਤੋਂ ਜ਼ਿਆਦਾ ਸੋਸ਼ਲ ਮੀਡੀਆ ਰਾਹੀਂ ਹੋਈ ਤੇ ਉਹ ਰੋਮਨ ਦੇ ਵਿੱਚ ਲਿਖ ਕੇ, ਨਾ ਅਸੀਂ ਪੰਜਾਬੀ ਪਰਸ਼ੀਅਨ 'ਚ ਲਿਖਣੀ ਸਿੱਖੀ ਨਾ ਗੁਰਮੁਖੀ 'ਚ ਲਿਖਣੀ ਸਿੱਖੀ, ਪਰ ਉਹ ਰੋਮਨ ਵਾਲੇ ਆ ਗਏ, ਮੈਸੇਜ ਉਹਨਾਂ ਨੇ ਜਿਹੜਾ ਉਹ ਕਨਵੇ ਕਰ ਦਿੱਤਾ। ਸੋ ਮੈਂ ਸਮਝਦਾ ਵੀ ਇਸ ਗੱਲ ਦੇ ਉੱਤੇ, ਕਿਉਂਕਿ ਕਈ ਸਾਡੇ ਮੈਸੇਜ 'ਚ ਵੀ ਲਿਖਣਗੇ ਕਿ ਜੀ ਅੰਗਰੇਜ਼ੀ ਵਾਲੇ ਮੈਸੇਜ ਕਿਉਂ ਲਿਖਦੇ ਨੇ ਲੋਕ, ਇਸ ਨੂੰ ਪਲੇਟਫਾਰਮ ਨੂੰ ਅਸੀਂ ਇਵੇਂ ਹੀ ਰੱਖਣਾ ਚਾਹੁੰਦੇ ਹਾਂ ਤਾਂ ਕਿ ਕੌਜ਼ ਦੀ ਨੇੜਤਾ ਹੋਏ, ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਫਿਰ ਜਦੋਂ ਸਾਡੀ ਕੰਸੈਂਸਸ ਔਰ ਬਹੁਤ ਸਾਰੇ ਲਫ਼ਜ਼ ਜਿਹੜੇ ਅੱਜ ਕਾਮਨ ਇਸਤੇਮਾਲ ਦੇ ਨੇ ਅੰਗਰੇਜ਼ੀ ਦੇ, ਉਹ ਸਖੈਣ ਹੋ ਚੁੱਕੇ ਨੇ, ਜੇ ਉਹਦੇ ਕੋਲੋਂ ਅਸੀਂ ਜਿਹੜੇ ਸਾਡੇ ਉੱਥੇ ਬੈਠੇ ਐਕਸਪਰਟਸ ਨੇ ਉਹਦੀ ਪੰਜਾਬੀ ਬਣਾਈ ਹੈ ਜਾਂ ਹਿੰਦੀ ਬਣਾਈ ਹੈ, ਜੇ ਤੁਸੀਂ ਦੇਖੋ ਤੇ ਉਹ ਤਾਂ ਇਵੇਂ ਹੁੰਦਾ ਵੀ ਤੁਹਾਡੇ ਮੂੰਹ ਦੇ ਵਿੱਚ ਜਿਵੇਂ ਨਵਾਲਾ ਫਸ ਗਿਆ ਹੋਏ, ਤੁਸੀਂ ਖੁਦ ਹੀ ਨਹੀਂ ਉਹਨੂੰ ਪ੍ਰੋਨਾਂਸ ਕਰ ਸਕਦੇ, ਯਾਦ ਉਹਨੂੰ ਕੀ ਰੱਖਣਾ ਹੈ। ਸੋ ਇਸ ਲਈ ਇਹ ਅਸੀਂ ਕਹਿ ਸਕਦੇ ਹਾਂ ਕਿ ਭਾਈ ਹੁਣ ਨਾਰਸਿਸਿਸਟ ਦਾ ਲਫ਼ਜ਼ ਜੇ ਕਹਿਣਾ ਹੋਏ ਕਿ ਭਾਈ ਇਹ ਦੋਨੋਂ ਹੀ ਤਾਕਤ ਦੇ ਨਸ਼ੇ 'ਚ ਅੰਨੇ, ਸਿਰਫ ਤੇ ਸਿਰਫ ਆਪਣੀ ਸਿਫਤ ਸੁਣਨ ਵਾਲੇ, ਪਾਵਰ ਦੇ ਭੁੱਖੇ, ਸਿਰੇ ਦੇ ਕਰਪਟ। ਨੇਤਨਯਾਹੂ ਦੇ ਖਿਲਾਫ ਤਾਂ ਕਰਪਸ਼ਨ ਦੇ ਕੇਸ ਉਹਨਾਂ ਦੇ ਆਪਣੇ ਸੁਪਰੀਮ ਕੋਰਟ 'ਚ ਚੱਲ ਰਹੇ ਨੇ। ਇੱਥੇ ਮੋਦੀ ਦਾ ਜੇ ਸਿੱਧਾ ਤਾਂ ਕੋਈ, ਕਿਉਂਕਿ ਉਹਨੇ ਤਾਂ ਯਾਰ ਰਜਾਏ ਨੇ, ਉਹਨਾਂ ਦੀ ਜੇਬ 'ਚ ਹੀ ਹੱਥ ਪਾਇਆ ਹੁੰਦਾ ਉਹਨੇ। ਅਡਾਨੀ ਜਿਹਦੇ ਜਹਾਜ਼ਾਂ 'ਚ ਘੁੰਮਦਾ ਹੈ, ਜਿਹਦੇ $130 ਬਿਲੀਅਨ ਡਕਾਰ ਗਿਆ, ਲੱਭਿਆ ਹੀ ਨਹੀਂ, ਜਿਹਨੂੰ 30,000 ਕਰੋੜ ਦਾ ਰਾਫੇਲ ਜਹਾਜ਼ਾਂ ਦਾ ਠੇਕਾ ਦਿੱਤਾ ਹੈ। ਅੰਬਾਨੀਆਂ ਨਾਲ ਕੀ ਹੈ, ਅਡਾਨੀਆਂ ਨਾਲ ਕੀ ਹੈ। ਸੋ ਸਿਰੇ ਦੇ ਦੋਨੋਂ ਕਰਪਸ਼ਨ ਮੈਂਟਲ ਲੈਵਲ ਦੀ, ਦੋਨੋਂ ਹੀ ਸਿਰੇ ਦੇ ਰੇਸਿਸਟ। ਜਿਵੇਂ ਨੇਤਨਯਾਹੂ ਫਲਸਤੀਨੀਆਂ ਨਾਲ ਡੀਲ ਕਰ ਰਿਹਾ ਹੈ, ਜਿਸ ਕਿਸਮ ਦੀ ਨਫ਼ਰਤ ਔਰ ਵੈਸਟ ਬੈਂਕ ਔਰ ਹੁਣ ਸੈਟਲਮੈਂਟਸ ਔਰ ਇਹ ਉਹ ਕਰਨ ਦੀ ਲਾਈਨ ਉੱਥੇ ਨਵੀਂ, ਤੇ ਮੋਦੀ ਨੇ 2002 'ਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕੀ ਹਾਲ ਕੀਤਾ, ਔਰ ਹੁਣ ਵੀ ਉਹਦੀਆਂ ਸਾਰੀਆਂ RSS ਦੀਆਂ ਨੀਤੀਆਂ ਜਿਹੜੀਆਂ ਨੇ ਉਹ ਹਿੰਦੁਸਤਾਨ ਕੀ ਹੈ, ਆਲਰੇਡੀ ਇਸ ਦੇ ਉੱਤੇ ਉਹ ਕਾਫੀ ਕਰੀਬ ਪਹੁੰਚ ਗਏ ਨੇ ਮਾਈਨੋਰਟੀਜ਼ ਦਾ ਪੂਰਾ ਕਰਨ ਦੇ ਲਈ। ਲੇਕਿਨ ਦੋਨਾਂ ਨੂੰ ਹੀ ਫਿਰ ਵੀ ਇਹਦੇ ਬਾਵਜੂਦ ਕਿ ਪੋਪੂਲਰ ਨਾਂ ਦੇ ਥੱਲੇ ਵੋਟ ਟੈਕਨੀਕ ਇਸਤੇਮਾਲ ਕਰਕੇ, ਡਿਵਾਈਡ ਕਰਕੇ, ਲੋਕਾਂ ਨੂੰ ਪੋਲਰਾਈਜ਼ ਕਰਕੇ ਪਾਵਰ 'ਚ ਆ ਗਏ, ਪਰ ਫਿਰ ਵੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਉਹ ਜੁਡੀਸ਼ਰੀ ਹੋਏ, ਉਹ ਮੀਡੀਆ ਹੋਏ ਜਾਂ ਇੰਡੀਪੈਂਡੈਂਟ ਪੋਲੀਟੀਕਲ ਡਿਸੀਡੈਂਟ ਵਾਲੇ ਲੋਕ ਉਹ ਮੌਜੂਦ ਨੇ। ਔਰ ਇਹ ਨਾਰਸਿਸਿਸਟ ਉਸ ਲੈਵਲ ਤੇ ਜਾਣਾ ਚਾਹੁੰਦੇ ਨੇ ਕਿ ਇਹਨਾਂ ਦਾ ਟਿਲ ਇਟਰਨਿਟੀ ਇਹ ਬੈਠੇ ਰਹਿਣ, ਇਹਨਾਂ ਨੂੰ ਕੋਈ ਚੈਲੰਜ ਨਾ ਹੋਏ। ਔਰ ਦੋਨਾਂ ਹੀ ਨਹੀਂ ਆਪਣੀ ਇਹਨਾਂ ਇੰਸਟੀਟਿਊਸ਼ਨਸ ਨੂੰ ਸਬਵਰਟ ਕਰਨ ਦੇ ਲਈ ਕਾਨੂੰਨ ਦਾ ਸਹਾਰਾ ਲੈ ਰਹੇ ਨੇ। ਅਸੀਂ ਇੰਡੀਆ 'ਚ ਦੇਖਿਆ ਸੁਪਰੀਮ ਕੋਰਟ ਨੇ ਜਿਹੜਾ ਆਪਣਾ ਜਿਸ ਪ੍ਰੋਸੈਸ ਰਾਹੀਂ ਉਹ ਜੱਜ ਮੁਕਰਰ ਕਰਦੇ ਨੇ, ਕੋਲੀਜੀਅਮ ਕਹਿੰਦੇ ਨੇ, ਉਹਨਾਂ 'ਚ ਉਹਨਾਂ ਦੇ ਆਪਣੇ ਜਸਟਿਸ ਹੁੰਦੇ ਨੇ ਦੂਜੇ, ਔਰ ਕਿਵੇਂ ਕਿਰਨ ਰਿਜਿਜੂ ਰਾਹੀਂ ਕਿੰਨੀ ਵਾਰੀ ਉਹਨਾਂ ਨੂੰ ਚੈਲੰਜ ਕਰਵਾਇਆ। ਔਰ ਆਲਰੇਡੀ ਸੁਪਰੀਮ ਕੋਰਟ ਤੋਂ ਜਿਨ੍ਹਾਂ ਨੇ, ਜਿਵੇਂ ਇਹਨਾਂ ਨੇ ਆਪਣੀ ਫੇਵਰ 'ਚ ਡਿਸੀਜਨ ਲਏ ਨੇ, ਜਿਵੇਂ ਰੰਜਨ ਗੋਗੋਈ ਜਿਸ ਨੇ ਬਾਬਰੀ ਮਸਜਿਦ ਨੂੰ ਮੰਦਿਰ ਬਣਾ ਕੇ ਹਿੰਦੂਆਂ ਦੇ ਹਵਾਲੇ ਕਰ ਦਿੱਤਾ, ਉਹ ਰਿਟਾਇਰਮੈਂਟ ਦੇ 6 ਮਹੀਨੇ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਾ ਲਿਆ ਜਾਂਦਾ। ਇਸ ਕਿਸਮ ਦੇ ਡਿਸੀਜਨ ਜਿਹੜੇ ਨੇ ਅਸੀਂ ਬਾਕੀ ਦੇ ਮਾਮਲੇ 'ਚ ਵੀ ਦੇਖ ਰਹੇ, ਪਰ ਈਵਨ ਇਹਨੂੰ ਵੀ ਉਹ ਖਤਮ ਕਰਨਾ ਚਾਹੁੰਦੇ ਨੇ। ਔਰ ਜਿਵੇਂ ਇੱਕ ਮੋਦੀ ਸਰਕਾਰ ਦਾ ਇਹ ਆਰਡਰ ਕਿ ਜੀ
ਪਾਰਲੀਮੈਂਟ ਸੁਪਰੀਮ ਹੈ, ਇਹ ਆਪਣਾ ਕਦਮ ਨਾ ਵਧਾਉਣ ਜੁਡੀਸ਼ਰੀ ਵਾਲੇ। ਸੋ ਆਉਣ ਵਾਲੇ ਪੀਰੀਅਡ 'ਚ ਫੁੱਲ ਕੰਟਰੋਲ, ਤਾਂ ਮੀਡੀਆ ਤਾਂ ਵੈਸੇ ਹੀ 600 ਤੋਂ 800 ਚੈਨਲ ਇਹਨਾਂ ਦੇ ਕੰਟਰੋਲ 'ਚ ਨੇ। ਜੇ ਕੋਈ ਥੋੜੀ ਬਹੁਤ ਡਾਈਸੈਂਟਿੰਗ ਆਵਾਜ਼ ਸੀ ਤੇ ਕਿਵੇਂ ਈਵਨ NDTV ਜਿਹੜਾ ਹੈ ਉਹ ਅਡਾਨੀ ਨੇ ਬਾਏ ਕਰ ਲਿਆ ਤਾਂ ਕਿ ਜਿਹੜਾ ਥੋੜਾ ਬਹੁਤ ਸਵਾਲ ਪੁੱਛਣ ਵਾਲੇ ਨੇ ਉਹ ਬਾਹਰ ਨਿਕਲ ਜਾਣ ਇਹ ਪਾਰਟ 'ਚ। ਔਰ ਐਗਜ਼ੈਕਟਲੀ ਜਦੋਂ ਅਸੀਂ ਅੱਜ ਇਜ਼ਰਾਈਲ ਦੀ ਗੱਲ ਕਰ ਰਹੇ ਹਾਂ, ਇਜ਼ਰਾਈਲ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ ਨੇਤਨਯਾਹੂ ਪਾਸ ਕਰਵਾ ਰਿਹਾ ਜਿਹਦੇ ਥੱਲੇ ਜੇ ਜੁਡੀਸ਼ਰੀ ਨੇ ਕੋਈ ਫੈਸਲਾ ਸਟ੍ਰਾਈਕ ਡਾਊਨ ਵੀ ਕਰ ਦਿੱਤਾ ਹੈ ਤੇ ਪਾਵਰ ਪਾਰਲੀਮੈਂਟ ਦੇ ਕੋਲ ਹੋਏਗੀ ਕਿ ਵੀਟੋ ਹੋਏਗੀ ਪਾਰਲੀਮੈਂਟ ਕੋਲ ਕਿ ਉਹ ਜੁਡੀਸ਼ਰੀ ਦੇ ਉਸ ਫੈਸਲੇ ਨੂੰ ਰੱਦ ਕਰ ਦੇ। ਨਤੀਜੇ ਦੇ ਤੌਰ ਤੇ ਇਸ ਵੇਲੇ, ਔਰ ਇਹ ਜ਼ਿੰਦਾ ਇਸ ਵੇਲੇ 10 ਮਿਲੀਅਨ ਦੇ ਲਗਭਗ ਆਬਾਦੀ ਹੈ ਇਜ਼ਰਾਈਲ ਦੀ, ਲੱਖਾਂ ਲੋਕ ਸੜਕਾਂ ਤੇ ਨਿਕਲੇ ਹੋਏ ਨੇ। ਅੱਜ ਉਹਨੇ ਤੈਲ ਅਵੀਵ ਆਉਣਾ ਸੀ, ਉਹ ਸੜਕ ਰਾਹੀਂ ਆ ਨਹੀਂ ਸਕਿਆ, ਫਲਾਈ ਕਰਕੇ ਆਇਆ, ਉਹਨੇ ਅੱਗੋਂ ਜਹਾਜ਼ ਲੈਣਾ ਨੇਤਨਯਾਹੂ ਨੇ। ਔਰ ਉਹਨਾਂ ਦੇ ਵਿੱਚ ਈਵਨ ਉਹਨਾਂ ਦੇ ਸਿਕਿਉਰਿਟੀ ਦੇ ਸਾਬਕਾ ਹੈਡ ਆਫ ਦਾ ਸਟੇਟ, ਸਾਬਕਾ ਜੱਜ, ਮੀਡੀਆ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਇਜ਼ਰਾਈਲ ਨੂੰ ਕਿ ਭਾਈ ਇਹ ਤਾਂ ਕਿਉਂਕਿ ਉਹਦੇ ਆਪਣੇ ਖਿਲਾਫ ਕਰਪਸ਼ਨ ਚਾਰजेस ਨੇ। ਹੁਣ ਕਿਵੇਂ ਅਡਾਨੀ ਦੇ ਮੁੱਦੇ ਤੇ ਮੋਦੀ ਤਾਂ ਬੋਲਿਆ ਨਹੀਂ ਪਾਰਲੀਮੈਂਟ 'ਚ ਇੱਕ ਲਾਈਨ ਵੀ, ਔਰ ਦੂਸਰੇ ਪਾਸੇ ਜਿਹੜਾ ਉਹਨਾਂ ਨੇ ਜੇ ਸੁਪਰੀਮ ਕੋਰਟ ਨੇ ਹੁਣ ਕਿਹਾ ਜੀ ਠੀਕ ਹੈ ਉੱਤੇ ਸੁਣਵਾਈ ਕੁਝ ਨਹੀਂ ਨਿਕਲਣਾ ਹੈ, ਕਿਉਂਕਿ ਆਲਰੇਡੀ ਇਜ਼ਰਾਈਲ ਦੇ ਵਿੱਚ ਫਿਰ ਵੀ ਦੇ ਬਾਵਜੂਦ ਕਿ ਜੇ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਨੇ ਤੇ ਇਜ਼ਰਾਈਲ ਦੇ ਵਿੱਚ 20% ਆਬਾਦੀ ਜਿਹੜੀ ਹੈ ਉਹ ਅਰਬ ਓਰੀਜਨ ਦੇ ਮੁਸਲਮਾਨਾਂ ਦੀ ਹੈ। ਔਰ ਇਹ ਪਾਰਲੀਮੈਂਟ ਰਾਹੀਂ ਆਲਰੇਡੀ ਜੇ ਇਹ ਪਾਸ ਹੋ ਜਾਂਦਾ ਜਿਹੜਾ ਉਹਨੇ ਇਸ ਵੇਲੇ ਸਿੰਪਲ ਮੈਜੋਰਟੀ ਨਾਲ ਉਹ ਪਾਸ ਕਰਵਾਉਣਾ ਚਾਹੁੰਦਾ, ਫਿਰ ਜਿਹੜੇ 20% ਅਰਬ ਨੇ ਮੁਸਲਮਾਨ ਇਜ਼ਰਾਈਲ ਦੇ, ਉਹਨਾਂ ਨੂੰ ਡੀਫਰੈਂਚਾਈਜ਼ ਕਰਤਾ ਜਾਏਗਾ। ਪਹਿਲਾਂ ਹੀ ਉਹਨਾਂ ਦੇ ਕਨਸਟੀਟਿਊਸ਼ਨ ਥੱਲੇ ਫੌਜ ਤੇ ਵੀ ਨਹੀਂ ਭਰਤੀ ਹੋ ਸਕਦੇ, ਵੋਟ ਦਾ ਹੱਕ ਵੀ ਉਹਨਾਂ ਤੋਂ ਲੈ ਲਿਆ ਜਾਏਗਾ। ਇਹੀ ਕੰਮ ਇੰਡੀਆ ਦੇ ਵਿੱਚ ਮੋਦੀ ਜਿਹੜਾ ਸੁਬਰਾਮਨੀਅਮ ਸਵਾਮੀ ਨੇ ਇਹ ਕਿਹਾ ਸੀ ਕਿ ਇਹਨਾਂ ਨੂੰ ਡੀਫਰੈਂਚਾਈਜ਼ ਕਰੋ, ਇਹਨਾਂ ਤੋਂ ਵੋਟ ਦਾ ਹੱਕ ਖੋਵੋ। ਜੇ ਤੁਸੀਂ ਇਸ ਹੱਦ ਤੱਕ ਚਲੇ ਜਾਓਗੇ, ਔਰ ਇਸ ਵੇਲੇ ਹੁਣ ਇਜ਼ਰਾਈਲ ਦੁਨੀਆ ਦਾ ਚੌਥਾ ਪੰਜਵਾਂ ਵੱਡਾ ਆਮ ਸਪਲਾਈ ਕਰਨ ਵਾਲਾ ਮੁਲਕ ਹੈ, ਇੰਡੀਆ ਦੇ ਹਵਾਲੇ ਨਾਲ ਚੌਥੀ ਇਕਨੋਮੀ ਬਣ ਗਈ ਹੈ ਦੁਨੀਆ ਦੀ। 1 ਬਿਲੀਅਨ 500 ਮਿਲੀਅਨ ਲੋਕ ਉੱਥੇ ਰਹਿੰਦੇ ਨੇ, ਦੋਨੋਂ ਹੀ ਵੋਟਾਂ ਰਾਹੀਂ ਚੁਣ ਕੇ ਆਏ ਨੇ। ਨਾ ਤਾਂ ਨੇਤਨਯਾਹੂ ਨੇ ਕੋਈ ਫੌਜੀ ਕੂ ਕੀਤਾ, ਨਾ ਮੋਦੀ ਨੇ ਕੀਤਾ। ਸੋ ਜਿਹਨੂੰ ਜਮਹੂਰੀਅਤ ਕਰਕੇ ਬੜਾ ਜਿਹੜਾ ਉਹ ਉਭਾਰਿਆ ਜਾਂਦਾ ਸੀ, ਅੱਜ ਇਹ ਹੈ ਕਿ ਭਾਈ ਇਹੀ। ਔਰ ਜਦੋਂ ਇਸ ਦੇ ਉੱਤੇ ਈਵਨ ਨੇਤਨਯਾਹੂ ਦੀ ਲਾਈਨ ਦੇ ਉੱਤੇ ਉਹਨਾਂ ਦਾ ਅੱਜ ਇੱਕ ਵੱਡਾ ਓਪੀਨੀਅਨ CNN ਡੈਨ ਪੈਰੀ ਦਾ ਬੜਾ ਖੂਬਸੂਰਤ ਰਾਈਟ ਅਪ ਹੈ CNN ਤੇ, ਨੇਤਨਯਾਹੂ's ਰਿਫਾਰਮਸ ਆਰ ਥ੍ਰੈਟਨਿੰਗ the very foundations of Israel's democracy। ਉਹਦਾ ਬੇੜਾ ਗਰਕ ਕਰ ਰਿਹਾ। ਔਰ ਕੱਲਾ ਤੁਸੀਂ ਨਾਰਸਿਸਿਸਟ ਦਾ ਅੰਦਾਜ਼ਾ ਲਾਓ, ਹਾਲਾਂ ਹੁਣ ਮਿਸਟਰ ਐਲਬਨੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ 4 ਰੋਜ਼ਾ ਦੌਰੇ ਤੇ ਨੇ, ਅਹਿਮਦਾਬਾਦ ਉਤਰੇ। ਕੱਲ ਅਸੀਂ ਸਾਬਰਮਤੀ ਤੇ ਫਲਾਣੇ ਦੀ ਗੱਲ ਕੀਤੀ ਸੀ। ਅੱਜ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ, ਮਰਿਆਂ ਦੇ ਉੱਤੇ ਤਾਂ ਨਾਂ ਰੱਖਦੇ ਨੇ, ਜਿਉਂਦਿਆਂ ਵੀ ਕਿਸੇ ਤੇ ਦੇਖਿਆ। ਔਰ ਦੁਨੀਆ ਦਾ ਸਭ ਤੋਂ ਵੱਡਾ ਕਿ ਜੇ ਇੱਕੋ ਵੇੜੇ ਉੱਥੇ 1.5 ਲੱਖ ਬੰਦਾ ਬਹਿ ਸਕਦਾ, ਜਿਵੇਂ ਉਹਨੂੰ ਸਾਬਕਾ ਟਰੰਪ ਨੂੰ ਭੀੜ ਦਿਖਾਈ ਸੀ। ਟਰੰਪ ਵੀ ਇੱਥੇ ਆ ਕੇ ਕਹਿੰਦਾ ਮੈਂ ਇੰਨੇ ਲੋਕ ਤਾਂ ਕਦੇ ਦੇਖੇ ਹੀ ਨਹੀਂ, ਔਰ ਮੇਰਾ ਇੰਨਾ ਸਵਾਗਤ। ਹੁਣ ਇਹ ਸਭ ਨੂੰ ਪਹਿਲਾਂ ਉੱਥੇ ਲੈ ਕੇ ਜਾਂਦਾ ਅਹਿਮਦਾਬਾਦ, ਗੁਜਰਾਤੀਆਂ ਨੂੰ ਵੀ ਦੱਸਦਾ ਦੇਖੋ ਜੀ ਮੋਦੀ ਜੀ ਤਾਂ ਵਿਸ਼ਵ ਗੁਰੂ ਬਣ ਗਏ। ਹੁਣ ਜਿਹੜੀ ਅੱਜ ਜਿਹੜੇ ਖਾਸ ਤੌਰ ਤੇ ਡਾਈਸੈਂਟਿੰਗ ਚੈਨਲ ਨੇ ਉਹਨਾਂ ਤੇ ਚੱਲ ਰਿਹਾ ਸੀ ਕਿ ਵੀ ਦੇਖੋ ਕਿਆ ਹੋਰ ਨਾਰਸਿਸਿਸਟ ਨੂੰ ਕਿਵੇਂ ਡਿਫਾਈਨ ਕੀਤਾ ਜਾਏ। ਹੁਣ ਸਟੇਡੀਅਮ ਨਰਿੰਦਰ ਮੋਦੀ ਦੇ ਨਾਂ ਤੇ, ਕ੍ਰਿਕਟ ਬੋਰਡ ਦਾ ਜਿਹੜਾ ਜਿਹਨੂੰ ਚੇਅਰਮੈਨ ਲਾਇਆ ਹੋਇਆ ਉਹ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ, ਔਰ ਜੈ ਸ਼ਾਹ ਉਸ ਸਟੇਡੀਅਮ 'ਚ ਜਿੱਥੇ ਕਿ ਐਲਬਨੀ ਆ ਕੇ ਬੈਠਾ ਹੈ, ਮੋਦੀ ਨੂੰ ਇੱਕ ਫੋਟੋ ਭੇਟ ਕਰ ਰਿਹਾ ਹੈ, ਔਰ ਉਹ ਫੋਟੋ ਨਰਿੰਦਰ ਮੋਦੀ ਦੀ। ਹੁਣ ਨਰਿੰਦਰ ਮੋਦੀ ਦੀ ਫੋਟੋ ਨਰਿੰਦਰ ਮੋਦੀ ਨੂੰ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਭੇਟ ਕੀਤੀ ਜਾ ਰਹੀ ਹੈ, ਔਰ ਲੋਕ ਜਿਹੜੇ ਨੇ ਤਾੜੀਆਂ ਮਾਰ ਰਹੇ। ਹੋਰ ਇਹ ਨਾਰਸਿਸਿਜ਼ਮ ਹੁੰਦਾ। ਔਰ ਇਸ ਬਹੁਤਿਆਂ ਨੂੰ ਭੁੱਲ ਜਾਂਦਾ ਹੈ ਕਿ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਪਣੀ ਪਹਿਲੀ ਵਿਜ਼ਿਟ ਵੇਲੇ ਦਿੱਲੀ ਗਏ ਤੇ ਮੋਦੀ ਨੇ ਜਿਹੜਾ ਕਿੰਨੇ ਕਰੋੜ ਦਾ ਸੂਟ ਪਾਇਆ ਹੋਇਆ ਸੀ, ਉਹਦੇ ਤੇ NM ਲਿਖਿਆ ਹੋਇਆ ਸੀ ਉੱਤੋਂ ਥੱਲੇ ਤੱਕ, ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ। ਜਦੋਂ ਉਹਦਾ ਰੌਲਾ ਇਹ ਹੈ ਕਿਉਂਕਿ ਜਿੰਨੇ ਨਾਰਸਿਸਿਸਟ ਹੁੰਦੇ ਨੇ ਇਹ ਸਾਰੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ, ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ। ਇਹ ਇਨਫੀਰੀਅਰਿਟੀ ਕੰਪਲੈਕਸ ਹੈ, ਉਹਦੇ 'ਚ ਤੁਸੀਂ ਆਪਣੀ ਫੋਟੋ ਆਪਣੇ ਨਾਂ ਦਾ ਸਟੇਡੀਅਮ ਰਖਾਇਆ, ਔਰ ਤੁਸੀਂ ਜਿਹੜਾ
ਉਹ ਜੈ ਜੈਕਾਰ ਕਰ ਰਹੇ ਹੋ। ਜਦੋਂ ਪਾਵਰ ਇਹਨਾਂ ਲੋਕਾਂ ਦੇ ਹੱਥ 'ਚ ਆਉਂਦੀ, ਇਹੀ ਹਾਲ ਹਿਟਲਰ ਦਾ ਸੀ, ਜੀ ਇਹੀ ਮੁਸੋਲਿਨੀ ਦਾ ਸੀ, ਬਿਲਕੁਲ ਇਹੀ ਇੰਦਰਾ ਗਾਂਧੀ ਦਾ ਸੀ। ਔਰ ਜਦੋਂ ਐਮਰਜੈਂਸੀ ਲਾਈ ਔਰ ਐਮਰਜੈਂਸੀ ਤੋਂ ਬਾਅਦ ਕਮਿਸ਼ਨ ਬੈਠਾ ਸੀ ਤਾਂ ਉਹਨਾਂ ਨੇ ਕਿਸੇ ਨੇ ਪੁੱਛਿਆ ਕਿ ਵੀ ਕੀ ਸੀ ਮਾਹੌਲ, ਕੀ ਸੀ ਐਮਰਜੈਂਸੀ ਵੇਲੇ। ਉਹਨੇ ਕਿਹਾ ਜੀ ਮਾਹੌਲ ਤਾਂ ਇਹ ਸੀ ਕਿ ਵੀ ਡੀ.ਕੇ. ਬਰੂਆ ਕਾਂਗਰਸ ਪ੍ਰੈਜ਼ੀਡੈਂਟ ਸੀ, ਉਹ ਕਹਿੰਦਾ ਸੀ ਇੰਡੀਆ ਇਜ਼ ਇੰਦਰਾ ਐਂਡ ਇੰਦਰਾ ਇਜ਼ ਇੰਡੀਆ। ਜਿਵੇਂ ਅੱਜ ਮੋਦੀ ਇਜ਼ ਇੰਡੀਆ ਐਂਡ ਇੰਡੀਆ ਇਜ਼ ਮੋਦੀ ਵਿਸ਼ਵ ਗੁਰੂ ਬਣ ਗਿਆ। ਔਰ ਤੁਸੀਂ ਉਹਨਾਂ ਦੇ ਮੀਡੀਆ ਤੇ ਦੇਖੋ, ਐਸ ਜੈ ਸ਼ੰਕਰ ਦਾ ਦੇਖੋ ਕਿ ਮੋਦੀ ਹੁਣ ਗਾਈਡ ਕਰ ਰਿਹਾ ਪੁਤਿਨ ਨੂੰ ਕਿ ਕੀ ਕਰਨਾ ਹੈ, ਮੋਦੀ ਬਾਈਡਨ ਨੂੰ ਗਾਈਡ ਕਰ। ਇਹ ਲੋਕ ਵੀ ਉਹਨਾਂ ਦੀ ਹਉਮੈ ਨੂੰ ਫਿਊਲ ਕਰ ਰਹੇ ਨੇ ਕਿਉਂਕਿ ਇਹ ਵਪਾਰੀ ਲੋਕ ਨੇ, ਇਹਨਾਂ ਨੂੰ ਇਹੀ ਪਾਰਟ ਹੈ। ਉਹਨੇ ਕਿਹਾ ਜੀ ਬੜੂਆ ਇਹ ਕਹਿੰਦਾ ਸੀ, ਉਹ ਕਹਿੰਦੇ ਬਾਕੀ ਕੀ ਕਹਿੰਦਾ ਜੀ, ਉਸ ਵੇਲੇ ਇਹ ਸੀ कि देश की नेता इंदिरा गांधी, युवकों का नेता संजय गांधी, ਨਿਆਣਿਆਂ ਦਾ ਨੇਤਾ ਰਾਹੁਲ ਗਾਂਧੀ, ਬਾੜ में ਜਾਏ ਮਹਾਤਮਾ ਗਾਂਧੀ। ਕਹਿੰਦਾ ਆਹ ਮਾਹੌਲ ਸੀ। ਹੁਣ ਤੁਸੀਂ ਇਹ ਦੇਖੋ ਕਿ ਮੋਦੀ ਅਮਿਤ ਸ਼ਾਹ ਤੋਂ ਬਿਨਾਂ ਕਿਹੜੇ ਵਜ਼ੀਰ ਦਾ ਨਾਂ, ਈਵਨ ਰਾਜਨਾਥ ਸਿੰਘ ਜਾਂ ਗਡਕਰੀ ਵਰਗੇ ਜਿਹੜੇ ਨੇ, ਉਹਨਾਂ ਦਾ ਨਾਂ ਤੁਹਾਨੂੰ ਕਿਤੇ ਮੀਡੀਆ 'ਚ ਨਜ਼ਰ ਨਹੀਂ। ਇਹ ਵੀ ਇੱਕ ਇਸੇ ਨਾਰਸਿਸਿਜ਼ਮ ਦਾ ਹਿੱਸਾ ਹੁੰਦਾ ਜਿਹਦੇ 'ਚ ਇਸ ਲੈਵਲ ਤੱਕ ਜਾ ਕੇ ਤੁਸੀਂ ਕਰਦੇ ਹੋ। ਤੇ ਜਦੋਂ ਫਿਰ ਇਹਨਾਂ ਲੋਕਾਂ ਦੇ ਹੱਥ ਪਾਵਰ ਆਉਂਦੇ, ਜਦੋਂ ਅਸੀਂ ਕਿਹਾ ਕਿ ਇੰਡੀਆ ਔਰ ਇਜ਼ਰਾਈਲ ਦੀਆਂ ਜੜ੍ਹਾਂ 'ਚ ਤੇਲ ਦੇ ਰਹੇ ਨੇ, ਜੜ੍ਹਾਂ ਪੱਟ ਰਹੇ ਨੇ, ਜੋ ਫਿਰ ਹਾਲ ਨਾਜ਼ੀ ਜਰਮਨੀ ਦੇ ਥੱਲੇ, ਹਿਟਲਰ ਦੇ ਥੱਲੇ ਜਰਮਨਾਂ ਦਾ ਹੋਇਆ ਪੋਸਟ ਸੈਕੰਡ ਵਰਲਡ ਵਾਰ, ਜੋ ਮੁਸੋਲਿਨੀ ਦੇ ਥੱਲੇ ਹੋਇਆ, ਤੇ ਜੋ ਫਿਰ ਇੰਦਰਾ ਗਾਂਧੀ ਦਾ ਅੰਤ ਹੋਇਆ ਔਰ ਕਾਂਗਰਸ ਜਾ ਕੇ ਕਿੱਥੇ ਡਿੱਗੀ ਅੱਜ ਤੱਕ, ਇਹ ਇਸ ਤੋਂ ਵੀ ਵਰਸਟ ਇਹ ਇਜ਼ਰਾਈਲ ਵੀ ਨਹੀਂ ਰਹੇਗਾ ਔਰ ਅਲਟੀਮੇਟਲੀ ਇੰਡੀਆ ਵੀ ਜਿਹੜਾ ਹੈ ਉਹ ਕਈ ਟੁਕੜਿਆਂ 'ਚ ਜਾਏਗਾ। ਔਰ ਅਲਟੀਮੇਟਲੀ ਇਹਨਾਂ ਦੀਆਂ ਜਿੱਥੇ ਇਹਨਾਂ ਨੂੰ ਫੂਕਿਆ ਹੋਏਗਾ ਉੱਥੇ ਜਾ ਕੇ ਵੀ ਲੋਕ ਜਿਹੜੇ ਨੇ ਉਹ ਛੱਤਰ ਮਾਰਨਗੇ ਔਰ ਕਹਿਣਗੇ ਜੀ ਇੱਕ ਤੋਂ ਸ਼ੁਰੂ ਕਰੋ, 99 ਦੇ ਆ ਕੇ ਗਿਣਤੀ ਭੁੱਲ ਜਾਓ, ਫਿਰ ਇਹਨਾਂ ਦੇ ਛੱਤਰ ਮਾਰੋ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।